ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 15 ਮਾਰਚ ਦਾ ਦਿਨ 1701 ਅਨੰਦਪੁਰ ਸਾਹਿਬ ਆਉਂਦੇ ਦੜਪ ਇਲਾਕੇ ਦੇ ਸਿੱਖਾਂ ਨੂੰ ਬਜਰੌੜ ਦੇ ਰੰਘੜ ਮੁਸਲਮਾਨਾਂ ਨੇ ਲੁੱਟ ਲਿਆ। 15 ਮਾਰਚ 1701 ਦੇ ਦਿਨ ਦੜਪ ਦੇਸ਼ ਦੀ ਸੰਗਤ ਗੁਰੂ ਸਾਹਿਬ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਆਈ ਤਾਂ ਰਾਹ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰੌੜ ਹਰੀਆਂ ਵੇਲਾਂ ਦੇ ਨੇੜੇ ਦੇ ਗੁੱਜਰਾਂ ਤੇ ਰੰਘੜਾਂ ਨੇ ਲੁੱਟ ਲਈ। ਇਹਨਾਂ ਸਿੱਖਾਂ 'ਚੋਂ ਬਹੁਤੇ ਅਜੇ ਪੌਲੀਏ ਨਹੀਂ ਸਨ, ਇਸ ਕਰਕੇ ਉਹਨਾਂ ਕੋਲ ਕਿਰਪਾਨਾਂ ਵੀ ਨਹੀਂ ਸਨ। ਉਹਨਾਂ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਦੀ ਅਗਵਾਈ 'ਚ 100 ਸਿੰਘਾਂ ਨੂੰ ਬਜਰੌੜ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਲਈ ਭੇਜਿਆ, ਜਿਨ੍ਹਾਂ ਨੇ ਬਜਰੌੜ ਪੁੱਜ ਕੇ ਪਿੰਡ ਦੇ ਲੁਟੇਰੇ ਮੁਖੀਆਂ ਚਿੱਤੂ ਤੇ ਮਿੱਤੂ ਨੂੰ ਸਖਤ ਸਜ਼ਾ ਦਿੱਤੀ। ਇਸ ਘਟਨਾ ਤੋਂ ਮਗਰੋਂ ਫਿਰ ਕੋਈ ਸ਼ਿਕਾਇਤ ਅਨੰਦਪੁਰ ਸਾਹਿਬ ਨਹੀਂ ਪਹੁੰਚੀ। 1923 ਅਨੰਦਪੁਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆਇਆ। ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਉੱਤੇ ਸੋਢੀ ਪਰਿਵਾਰ ਦਾ ਕਬਜ਼ਾ ਸੀ। 15 ਮਾਰਚ 1923 ਦੇ ਦਿਨ ਜਥੇਦਾਰ ਮੂਲਾ ਸਿੰਘ ਦੀ ਅਗਵਾਈ 'ਚ ਸਿੱਖਾਂ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਤੇ ਵੀ ਕਬਜ਼ਾ ਕਰ ਲਿਆ। ਸ਼੍ਰੋਮਣੀ ਕਮੇਟੀ ਨੇ ਇਹਨਾਂ ਦੇ ਪ੍ਰਬੰਧ ਲਈ ਕਮੇਟੀ ਬਣਾ ਕੇ ਇਸ ਸੋਢੀ ਪਰਿਵਾਰ ਦੇ ਮੁਖੀ ਨੂੰ ਪ੍ਰਧਾਨ ਬਣਾ ਦਿੱਤਾ। 1959 ਗੁਰਦੁਆਰਿਆਂ 'ਚ ਦਖਲ ਵਿਰੁੱਧ ਦਿੱਲੀ 'ਚ ਚੁੱਪ ਜਲੂਸ ਕੱਢਿਆ ਗਿਆ। ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਵਿਰੁੱਧ ਪ੍ਰੋਟੈਸਟ ਵਜੋਂ ਅਕਾਲੀ ਦਲ ਨੇ 15 ਮਾਰਚ 1959 ਨੂੰ ਦਿੱਲੀ 'ਚ ਚੁੱਪ ਜਲੂਸ ਕੱਢਣ ਦਾ ਫੈਸਲਾ ਕੀਤਾ। ਇਸ ਦੇ 3 ਦਿਨ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਧਰਮਸ਼ਾਲਾ ਜੇਲ੍ਹ ਭੇਜ ਦਿੱਤਾ ਗਿਆ। ਮਾਸਟਰ ਜੀ ਦੀ ਗ੍ਰਿਫਤਾਰੀ ਵਿਰੁੱਧ ਰੋਸ ਵਜੋਂ ਪਟਿਆਲੇ ਤੇ ਅੰਮ੍ਰਿਤਸਰ ਸ਼ਹਿਰਾਂ 'ਚ ਹੜਤਾਲ ਹੋਈ। ਇਸ ਤੋਂ ਅਗਲੇ ਦਿਨ ਕੇਰ ਸਿੰਘ ਵੈਰਾਗੀ, ਹਰਬੰਸ ਸਿੰਘ ਮਜੀਠਾ, ਗੁਰਚਰਨ ਸਿੰਘ ਗਰੀਬ, ਨਰਿੰਜਨ ਸਿੰਘ ਪਰਵਾਨਾ ਤੇ ਰਛਪਾਲ ਸਿੰਘ ਬੇਦੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਅਸੈਂਬਲੀ 'ਚੋਂ ਅਕਾਲੀ ਮੈਂਬਰ ਆਤਮਾ ਸਿੰਘ, ਹਰਗੁਨਾਥ ਸਿੰਘ, ਊਧਮ ਸਿੰਘ, ਮਾਸਟਰ ਪ੍ਰਤਾਪ ਸਿੰਘ ਤੇ ਸਰੂਪ ਸਿੰਘ ਨੇ ਇਹਨਾਂ ਗ੍ਰਿਫਤਾਰੀਆਂ ਵਿਰੁੱਧ ਵਾਕਆਊਟ ਕੀਤਾ। ਇਹਨਾਂ ਗ੍ਰਿਫਤਾਰੀਆਂ ਦੇ ਬਾਵਜੂਦ ਰਛਪਾਲ ਸਿੰਘ ਨੇ ਐਲਾਨ ਕੀਤਾ ਕਿ ਦਿੱਲੀ 'ਚ 15 ਮਾਰਚ ਨੂੰ ਜਲੂਸ ਜ਼ਰੂਰ ਨਿਕਲੇਗਾ। ਉਸ ਦਿਨ ਲਾਲ ਕਿਲੇ ਤੋਂ ਰਕਾਬਗੰਜ ਤੱਕ ਸਿੱਖਾਂ ਨੇ 7 ਮੀਲ ਲੰਬਾ ਚੁੱਪ ਜਲੂਸ ਕੱਢਿਆ। ਇਸ 'ਚ 3 ਲੱਖ ਤੋਂ ਵੱਧ ਸਿੱਖ ਸ਼ਾਮਲ ਸਨ। 1960 ਅਕਾਲੀ ਦਲ ਵੱਲੋਂ ਪੰਥਕ MLAs ਨੂੰ ਅਕਾਲੀ ਦਲ 'ਚ ਪਰਤ ਆਉਣ ਦਾ ਹੁਕਮ। 15 ਮਾਰਚ 1960 ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਨੇ ਗੁਰਦੁਆਰਿਆਂ 'ਚ ਸਰਕਾਰੀ ਦਖਲ, ਰੀਜਨਲ ਫਾਰਮੂਲੇ ਨੂੰ ਮੁਰਦਾ ਕਰਨ, ਪੰਜਾਬੀ ਸੂਬੇ ਦੀ ਮੁਖਾਲਫਤ ਕਰਨ ਤੇ 26 ਮੈਂਬਰੀ ਕਮੇਟੀ ਬਣਾ ਕੇ ਬੋਲੀ ਬਾਰੇ ਨਵਾਂ ਮਸਲਾ ਖੜਾ ਕਰਨ ਲਈ ਕਾਂਗਰਸ ਦੀ ਨਿੰਦਾ ਕੀਤੀ। ਇਸ ਮੀਟਿੰਗ ਨੇ ਅਕਾਲੀ MLAs ਨੂੰ ਕਾਂਗਰਸ 'ਚੋਂ ਨਿਕਲ ਆਉਣ ਦਾ ਹੁਕਮ ਦਿੱਤਾ। ਇਸ ਹੁਕਮ ਤੇ 19 ਅਕਾਲੀਆਂ 'ਚੋਂ ਸਿਰਫ 5 ਨੇ ਹੀ ਇਸ ਤੇ ਅਮਲ ਕੀਤਾ। ਉਂਝ ਧੰਨਾ ਸਿੰਘ ਗੁਲਸ਼ਨ, ਜੁਗਰਾਜ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵੀ ਅਕਾਲੀ ਦਲ ਦਾ ਸਾਥ ਦਿੰਦੇ ਰਹੇ, ਪਰ ਕਾਫੀ ਦੇਰ ਤੱਕ ਕਾਂਗਰਸ 'ਚੋਂ ਨਹੀਂ ਆਏ। ਸੁਤੰਤਰ ਪਾਰਟੀ ਦੀ MLA ਕਮਰਾਨੀ ਜਗਦੀਸ਼ ਕੌਰ ਜ਼ਰੂਰ ਅਕਾਲੀ ਦਲ 'ਚ ਸ਼ਾਮਲ ਹੋ ਗਈ। 1966 ਪਾਣੀਪਤ 'ਚ ਜਨਸੰਘ ਵੱਲੋਂ ਇੱਕ ਦੁਕਾਨ ਨੂੰ ਅੱਗ ਲਾਉਣ ਕਾਰਨ ਭਗਤ ਸਿੰਘ ਦਾ ਇੱਕ ਸਾਥੀ ਤੇ 2 ਹੋਰ ਜਿਉਂਦੇ ਸੜ ਗਏ। ਹਿੰਦੂ ਦਹਿਸ਼ਤਗਰਦਾਂ ਉਦੋਂ ਜਨਸੰਘ, ਹੁਣ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੰਜਾਬੀ ਸੂਬੇ ਵਿਰੁੱਧ ਜਿਹਾਦ ਦੇ ਨਾਂ ਤੇ 15 ਮਾਰਚ 1966 ਦੇ ਦਿਨ ਪਾਣੀਪਤ 'ਚ ਕਾਂਗਰਸੀ ਪ੍ਰਧਾਨ ਦੀਵਾਨ ਚੰਦ ਟੱਕਰ, ਕ੍ਰਾਂਤੀ ਕੁਮਾਰ, ਭਗਤ ਸਿੰਘ ਦਾ ਸਾਥੀ ਤੇ ਇੱਕ ਹੋਰ ਆਦਮੀ ਦੁਕਾਨ ਅੰਦਰ ਡੱਕ ਕੇ ਸਾੜ ਦਿੱਤੇ। ਪਰ ਇਸ ਘਟਨਾ ਨਾਲ ਚਾਰੇ ਪਾਸੇ ਚੱਲੀ ਲੁੱਟਮਾਰ ਸਾੜ-ਫੂਕ ਖਤਮ ਹੋ ਗਈ। 6 ਦਿਨਾਂ 'ਚ ਜਨਸੰਘੀਆਂ ਤੇ ਹੋਰ ਹਿੰਦੂ ਦਹਿਸ਼ਤਗਰਦਾਂ ਨੇ 20 ਲੱਖ ਦੀ ਜਾਇਦਾਦ ਤਬਾਹ ਕੀਤੀ ਸੀ। 200 ਬੰਦੇ ਜ਼ਖਮੀ ਕੀਤੇ ਸਨ ਤੇ 9 ਜਣੇ ਮਾਰ ਦਿੱਤੇ ਸਨ। 1986 ਬਟਾਲਾ 'ਚ ਦਹਿਸ਼ਤਗਰਦ ਹਿੰਦੂਆਂ ਨੇ ਗੁਰਦੁਆਰੇ ਤੇ ਬੰਬ ਸੁੱਟਿਆ। 15 ਮਾਰਚ 1986 ਦੇ ਦਿਨ ਦਹਿਸ਼ਤਗਰਦ ਹਿੰਦੂਆਂ ਨੇ ਬਟਾਲੇ ਦੇ ਗੁਰਦੁਆਰਾ ਸਤਕਰਤਾਰੀਆ ਉੱਤੇ ਬੰਬ ਸੁੱਟੇ। ਇਸ ਗੁਰਦੁਆਰੇ ਦੁਆਲੇ 2-4 ਘੰਟੇ CRPF ਹਾਜ਼ਰ ਰਹਿੰਦੀ ਸੀ। ਸਿੱਖਾਂ ਨੇ ਬੰਬ ਸੁੱਟਣ ਵਾਲੇ ਹਿੰਦੂਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਉਲਟਾ ਪੁਲਿਸ ਨੇ ਕਾਲਾ ਅਫਗਾਨਾ ਕਾਲਜ ਦੇ ਸਿੱਖ ਮੁੰਡੇ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਤੇ ਹੋਰਾਂ ਨੂੰ ਫੜ ਕੇ ਕੁੱਟਿਆ ਵੀ ਤੇ ਬਾਅਦ 'ਚ ਗ੍ਰਿਫਤਾਰੀ ਪਾ ਦਿੱਤੀ। ਹਿੰਦੂਆਂ ਨੇ ਫਿਰਕਾਪ੍ਰਸਤ CRPF ਦੀ ਮਦਦ ਨਾਲ ਗੁਰਦੁਆਰੇ ਉੱਤੇ ਫਾਇਰਿੰਗ ਵੀ ਕੀਤੀ। ਸਿੱਖਾਂ ਵੱਲੋਂ ਪ੍ਰੋਟੈਸਟ ਕਰਨ ਤੇ ਇੱਕ ਹਿੰਦੂ DSP ਪਰਮਾਨੰਦ ਨੇ ਇਹ ਮੰਨਿਆ ਸੀ ਕਿ CRPF ਦਾ ਕਮਾਂਡਰ ਸ਼ਰਮਾ ਜ਼ਿਆਦਤੀਆਂ ਕਰ ਤੇ ਕਰਵਾ ਰਿਹਾ ਹੈ। 1988 ਪੰਜਾਬ 'ਚ 3 ਸਾਲ ਲਈ ਐਮਰਜੈਂਸੀ ਲਾਉਣ ਬਾਰੇ ਬਿੱਲ ਪਾਸ। 15 ਮਾਰਚ 1988 ਨੂੰ ਰਾਜ ਸਭਾ 'ਚ ਪੰਜਾਬ 'ਚ 3 ਸਾਲ ਲਈ ਐਮਰਜੈਂਸੀ ਲਾਉਣ ਬਾਰੇ ਬਿੱਲ ਪਾਸ ਕੀਤਾ ਗਿਆ। ਪਹਿਲਾਂ ਜਦੋਂ ਕਲੌਜ ਤੇ ਵੋਟਾਂ ਪਈਆਂ ਤਾਂ ਵਿਰੋਧੀ ਪਾਰਟੀ ਨੇ ਇਸ ਵਿਰੁੱਧ ਵੋਟਾਂ ਪਾਈਆਂ, ਪਰ ਕਲੌਜ 54 ਦੇ ਮੁਕਾਬਲੇ 157 ਵੋਟਾਂ ਨਾਲ ਪਾਸ ਹੋਇਆ। ਇਹ ਸਾਰੇ ਬਿੱਲ ਨੂੰ ਪਾਸ ਕਰਨ ਵੇਲੇ ਵਿਰੋਧੀ ਪਾਰਟੀ ਵਾਕਆਊਟ ਕਰ ਗਈ। 15 ਮਾਰਚ 1988 ਦੇ ਦਿਨ ਪੁਲਿਸ ਨੇ ਤਰਲੋਚਨ ਸਿੰਘ ਤੇ ਉਸਦੇ ਭਰਾ ਅਵਤਾਰ ਸਿੰਘ, ਦੋਵੇਂ ਪੁੱਤਰ ਕੁੰਦਨ ਸਿੰਘ ਵਾਸੀ ਸ਼ਹੀਦ ਕਰਤਾਰ ਸਿੰਘ ਨਗਰ ਲੁਧਿਆਣਾ ਨੂੰ ਨਕਲੀ ਪੁਲਿਸ ਮੁਕਾਬਲੇ ਸ਼ਹੀਦ ਕਰ ਦਿੱਤਾ। 15 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਵਾਸੀ ਸੁਖਨਾ ਲੁਧਿਆਣਾ, ਕਮਲ ਨੈਣ ਸਿੰਘ ਉਰਫ ਰਾਜਵੀਰ ਸਿੰਘ ਵਾਸੀ ਕਸੇਲ ਅੰਮ੍ਰਿਤਸਰ, ਅਮਰੀਕ ਸਿੰਘ ਉਰਫ ਬੰਬ ਵਾਸੀ ਕਿਲ੍ਹਾ ਹਾਂਸ ਲੁਧਿਆਣਾ, ਸਤਵਿੰਦਰ ਸਿੰਘ ਵਾਸੀ ਕਿੱਟੀ ਕਟਾਰੀ ਲੁਧਿਆਣਾ, ਦਰਸ਼ਨ ਸਿੰਘ ਉਰਫ ਪੱਪੂ ਪੁੱਤਰ ਗੁਰਜੀਤ ਸਿੰਘ ਵਾਸੀ ਸੁਖਨਾ ਲੁਧਿਆਣਾ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 15 ਮਾਰਚ ਦਾ ਦਿਨ।